ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਪੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਅਮਰੀਕਾ 'ਚ 18 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 19 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਅਮਰੀਕਾ ਮੁਤਾਬਕ ਮੰਡੇ ਟੂ ਫਰਾਈਡੇ, ਪਾਕਿਸਤਾਨ ਇੰਡੀਆ ਮੁਤਾਬਕ ਅਸੀਂ ਤੁਹਾਡੇ ਵਾਸਤੇ ਇਹਨਾਂ ਨੂੰ ਟਿਊਜ਼ਡੇ ਤੋਂ ਲੈ ਕੇ ਤੇ ਸੈਟਰਡੇ ਤੱਕ ਪੇਸ਼ ਕਰ ਰਹੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਰਨੇ ਖਬਰਾਂ ਲੈ ईरान अमरीका गलबात, पाकिस्तान दी नसभज, ईरान दे सऊदी अरब ते ताज़ा हमले ते पाकिस्तान दा सरकारी जवाब। की रौला चल रहा है? ਵੇਖੋ ਉਹ ਹਮਦਰਦ ਵੀ ਹੈ, ਇਧਰੋਂ ਇਹ ਵੀ ਮਾਮਲਾ ਹੋ ਗਿਆ, ਹੁਣ ਸਿੱਧਾ ਵੀ ਪਾਕਿਸਤਾਨ ਹੋ ਗਿਆ। ਬਹੁਤ ਗੁੰਝਲਾਂ ਜਿਹੜੀਆਂ ਪੈ ਗਈਆਂ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਤਾਜ਼ਾ ਦਮ ਅਮਰੀਕੀ ਦਸਤੇ ਨੇ ਜਿਹੜੇ ਉਹ ਇਸਰਾਈਲ ਫੜਾ ਦਿੱਤੇ ਗਏ ਨੇ ਈਰਾਨ ਤੇ ਹਮਲਿਆਂ ਦੇ ਵਾਸਤੇ। ਨਾਲ ਹੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਈਰਾਨ ਆ ਜਿਹੜਾ ਉਹਦੇ ਕੋਲ ਹੁਣ ਹੋਰ ਟਾਈਮ ਕੋਈ ਨਹੀਂ ਗਾ ਹੈ, ਸਮਝੌਤਾ ਕਰਨਾ ਤੇ ਕਰੇ। ਇੱਕ ਦਬਾਅ ਹੈ ਜਿਹੜਾ ਉਹ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਆ। ਈਰਾਨ ਨੇ ਆਪਣੀਆਂ ਤਾਜ਼ਾ ਸਲਾਹਾਂ ਜਾਂ ਸ਼ਰਤਾਂ ਨੇ ਜਿਹੜੀਆਂ ਉਹ ਪਾਕਿਸਤਾਨ ਰਾਹੀਂ ਅਮਰੀਕਾ ਤੱਕ ਫੜਾ ਦਿੱਤੀਆਂ ਨੇ। ਈਰਾਨ ਦੇ ਸਰਕਾਰੀ ਤਰਜਮਾਨ ਨੇ ਵੀ ਇਹਦੀ ਤਸਦੀਕ ਕਰ ਦਿੱਤੀ ਹੈ, ਪਾਕਿਸਤਾਨ ਨੇ ਵੀ ਕਰ ਦਿੱਤੀ ਹੈ ਔਰ ਨਾਲ ਕਹਿਤਾ ਅਸੀਂ ਅਮਰੀਕਾ ਤੱਕ ਫੜਾਤੀ ਹੈ। ਅਮਰੀਕਾ ਵੱਲੋਂ ਕੀ ਬਿਆਨ ਆਇਆ ਇਹ ਹਜੇ ਤੱਕ ਸਾਨੂੰ ਇਹ ਖਬਰਾਂ ਦੇਣ ਤੱਕ ਕਲੀਅਰ ਨਹੀਂ ਗਾ ਹੈ। ਅੱਛਾ, ਅੱਗੇ ਆ ਜਾਓ। पाकिस्तान सऊदी अरब समझौता, पिछली बार जदों अमरीका और ईरान की गलबात इस्लामाबाद हुई, एन उस वेले पाकिस्तान ने अपने ट्रूप्स, अपने फौजी, अपना सारा डिफेंस सिस्टम, लड़ाका जहाज सऊदी अरब ला दिते। क्यों? क्योंकि सऊदी अरब पाकिस्तान का समझौता है, डिफेंस समझौता, यानी पाकिस्तान ते हमला हुंदा है ते सऊदी अरब नाल होएगा। सऊदी अरब दे नाल कोई भी मसला बनदा है ते पाकिस्तान जेड़ा ओ हुण मोरे होएगा। क्लियर कट पाकिस्तान वालों सफारती ਤੌਰ ਤੇ ਜਾਂ ਕਹਿ ਲਵੋ ਕਿ ਪਿਛਲੇ ਬੂਏ ਥਾਣੀ ਈਰਾਨ ਨੂੰ ਇਸ ਨਾਲ ਕੱਲ ਦਿੱਤੇ ਗਏ ਕਿ ਸਊਦੀ ਅਰਬ ਵੱਲ ਹੁਣ ਇਹੋ ਜਿਹਾ ਕੋਈ ਕੰਮ ਨਾ ਕਰੀ, ਹਮਲਾ ਨਾ ਕਰੀ। ਮੈਂ ਹੁਣ ਆਪਣੀਆਂ ਫੌਜਾਂ ਉੱਥੇ ਲਾ ਬੈਠਾ ਜਿਹੜੇ ਮੋਹਰੇ ਹੋਣਗੀਆਂ। ਇਹ ਪਿਛਲਾ ਜਿਹੜੇ 2 ਦਿਨ ਨੇ ਉਹ ਖਾਸ ਕਰ ਵੇਖੋ ਕਿ ਪਾਕਿਸਤਾਨੀ ਮੌਸਮ ਨਕਵੀ ਹੋਣੇ ਨੇ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ, ਉਹ ਵੀ ਈਰਾਨ ਦੇ ਫੇਰੇ ਦੇ ਉੱਤੇ ਨੇ, ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕਾ ਈਰਾਨ ਗੱਲਬਾਤ ਦੀ ਕਿਰਦਾਰ ਨਿਭਾਉਂਦੇ ਨੇ। ਇੱਧਰ ਪਾਕਿਸਤਾਨ ਸਊਦੀ ਅਰਬ ਸਮਝੌਤਾ ਹੈ ਜਿਹੜਾ ਈਰਾਨ ਸਊਦੀ ਅਰਬ ਨੂੰ ਵੈਰੀ ਸਮਝ ਕੇ ਪਾਕਿਸਤਾਨ ਦਾ ਵੀ ਦੀਦ ਲਿਹਾਜ਼ ਨਹੀਂ ਕਰਨ ਡਿਆ ਕਿ ਯਾਰ ਇੱਕ ਮੁਲਕ ਮੇਰੀ ਗੱਲਬਾਤ ਏਦਾਂ ਕਰਨ ਡਿਆ, ਜਦਕਿ ਡੋਨਲਡ ਟਰੰਪ ਹੋਣੇ ਕਿ ਮੈਂ ਜਿਹੜੀ ਆਪਣਾਏ ਹਰਮ ਦੀ ਜਾਂ ਸਮੁੰਦਰੀ ਹੱਦਾਂ ਦਾ ਨਾਕਾ ਜਾਂ ਫਰੀडम ਆਪਰੇਸ਼ਨ ਸੀਗਾ ਪਾਕਿਸਤਾਨ ਦੇ ਕਹਿਣ ਤੇ ਰੋਕਿਆ। ਬਲਕਿ ਈਰਾਨ ਦੇ ਬਾਰੇ ਤੇ ਉਹਨਾਂ ਦੀ ਨੀਅਤ ਦੇ ਵਿੱਚ ਕੋਈ ਹੁਣ ਉਹ ਨਹੀਂ ਹੈ। ਪਾਕਿਸਤਾਨ ਲਗਾਤਾਰ ਈਰਾਨ ਦੇ ਨਾਲ ਹਮਦਰਦੀ ਰੱਖੇ ਨਾ ਰੱਖੇ, ਉਹ ਖਿੱਤੇ ਨੂੰ ਜੰਗ ਤੋਂ ਬਚਾਉਣ ਦੇ ਵਾਸਤੇ, ਖਿੱਤੇ ਨੂੰ ਕੀ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਰੇ ਯਤਨ ਕਰਨ ਡਿਆ ਹੈ। ਇਹੋ ਜਿਹੇ ਮੌਕਿਆਂ ਦੇ ਉੱਤੇ ਈਰਾਨ ਆ ਜਿਹੜਾ ਉਹ ਚੁੱਪ ਚਪੀਤਿਆਂ ਇਹ ਕਾਰਵਾਈਆਂ ਕਰ ਦਿੰਦਾ ਹੈ ਕਿ ਉਧਰੋਂ ਪਾਕਿਸਤਾਨ ਦੇਖੋ ਇੱਕ ਸਫਾਰਤੀ ਵਾਸਤਾ ਹੈ, ਅਮਨ ਤੁਹਾਡੇ ਵਾਸਤੇ ਕਰਨਾ, ਪਰ ਤੁਹਾਡੀ ਜੇ ਇਸ ਗਵਾਂਢੀ ਦੇ ਨਾਲ ਲੜਾਈ ਹੈ ਉਹ ਮੇਥੋਂ 2 ਹੱਥ ਹਟਵਾਏ ਆ, ਪਰ ਮੇਰੀ ਉਹਦੀ ਬਣਦੀ ਹੈ। ਤੁਸੀਂ ਹੁਣ ਉਹਦੇ ਤੇ ਅਗਰ ਕਰੋਗੇ ਤੇ ਇਹਦਾ ਮਤਲਬ ਕਿ ਤੁਸੀਂ ਮੇਰਾ ਦੀਦ ਲਿਹਾਜ਼ ਵੀ ਨਹੀਂ ਕਰ ਰਹੇ। ਈਰਾਨ ਨੂੰ ਕੋਈ ਥੋੜਾ ਜਿਹਾ ਇਹ ਵੀ ਹੁਣ ਖਬਰਾਂ ਗਰਮ ਨੇ, ਮੈਂ ਨਹੀਂ ਕਹਿ ਰਿਹਾ, ਲੇਕਿਨ ਗੱਲਾਂ ਸੋਸ਼ਲ ਮੀਡੀਆ ਤੇ ਇਹ ਵੀ ਹੈ ਕਿ ਜੰਗ ਜਦੋਂ ਹੋਇਆ ਸੀ ਉਦੋਂ ਠੀਕ ਸੀਗਾ, ਹੁਣ ਥੋੜਾ ਜਿਹਾ ਈਰਾਨ ਨੂੰ ਜਦੋਂ ਸੁੱਖ ਹੋਇਆ ਆ ਉਹ ਉਧਰ ਜਾ ਕੇ ਇੰਡੀਆ ਦੇ ਨਾਲ ਸਮਝੌਤੇ ਕਰ ਰਿਹਾ। 4 ਵਾਰ ਜਿਹੜੀ ਬੰਦਰਗਾਹ ਆ ਉਹਦੇ ਬਾਰੇ ਕਿ ਇੰਡੀਆ ਲਈ ਇੱਕ 골ਡ ਟਾਇਲ ਹੈ। ਇਧਰੋਂ ਉਹ ਸਊਦੀ ਅਰਬ ਜਿਹੜਾ ਪਾਕਿਸਤਾਨ ਦਾ ਇਤਿਹਾਦੀ ਹੈ ਉਹਦੇ ਉੱਤੇ ਹਮਲਾ ਕਰਨ ਡਿਆ ਆ। ਮਤਲਬ ਕਿ ਈਰਾਨ ਇਸ ਵੇਲੇ ਪਾਕਿਸਤਾਨ ਜਿਹਦੇ ਨਾਲ ਆ ਉਹਨੂੰ ਹਮਲੇ ਕਰਕੇ ਮਾਰਨ ਡਿਆ। ਪਾਕਿਸਤਾਨ ਦੀ ਤੇ ਜਿੱਦੀ ਅਨਬਣ ਹੈ ਉਹਦਾ ਸਾਥ ਦੇਣ ਡਿਆ ਆ। ਔਰ ਪਾਕਿਸਤਾਨ ਹੈ ਕਿ ਈਰਾਨ ਅਮਰੀਕਾ ਜੰਗ ਕਮਾਉਣ ਵਾਸਤੇ ਪਾਕਿਸਤਾਨ ਤੋਂ ਅੱਡ ਦੁਨੀਆ ਦਾ ਹੋਰ ਕੋਈ ਮੁਲਕ ਹੈ ਹੀ ਨਹੀਂ ਗਾ। ਮਾਮਲੇ ਗੁੰਝਲਦਾਰ ਹੈ ਨੇ, ਪਰ ਐਰਕੀ ਪਾਕਿਸਤਾਨ ਸਿੱਧਾ ਹੋ ਗਿਆ। ਪਾਕਿਸਤਾਨ ਦੇ ਫਾਰਨ ਆਫਿਸ ਨੇ ਸਰਕਾਰੀ ਪੱਧਰ ਤੇ ਇਹਨਾਂ ਹਮਲਿਆਂ ਦੀ ਨਿੰਦਿਆ ਕੀਤੀ ਹੈ। ਪਹਿਲਾਂ ਤੇ UAE ਦੇ ਉੱਤੇ ਹੋਣ ਵਾਲੇ ਹਮਲੇ ਨੇ ਜਿਹੜੇ ਉਹਨਾਂ ਦੀ ਵੀ ਨਿੰਦਿਆ ਕੀਤੀ ਸੀ, ਪਰ ਹੁਣ 2 ਟੋਕ ਉਹਨਾਂ ਨੇ ਕਹਿ ਦਿੱਤਾ ਆ ਕਿ ਸਊਦੀ ਅਰੇਬੀਆ ਦੇ ਉੱਤੇ ਹੋਣ ਵਾਲੇ ਹਮਲੇ ਨੇ ਜਿਹੜੇ ਇਹਨਾਂ ਨੂੰ ਅਸੀਂ 2 ਟੋਕ ਲਫ਼ਜ਼ਾਂ ਦੇ ਵਿੱਚ ਨਿੰਦਨੇ ਆ। ਸਾਨੂੰ ਨਿੰਦਣ ਦੇ ਨਾਲ ਨਾਲ ਇਸ ਕੰਮ ਦੇ ਉੱਤੇ ਚਿੰਤਾ ਹੈ। ਇਹ ਡਰੋਨ ਔਰ ਮਿਜ਼ਾਈਲ ਹਮਲੇ ਨੇ ਜਿਹੜੇ ਪਾਕਿਸਤਾਨ ਇਹਨਾਂ ਨੂੰ ਸਊਦੀ ਅਰਬ ਦੀ ਸਲਾਮਤੀ ਆਜ਼ਾਦੀ ਦੇ ਖਿਲਾਫ ਸਮਝਦਾ ਹੈ। ਈਰਾਨ ਨੇ ਇਹ ਹਮਲੇ ਕਰਕੇ, ਗੌਰਤਲਬ ਆ ਪਾਕਿਸਤਾਨ ਕਹਿੰਦਾ ਈਰਾਨ ਨੇ ਇਹ ਹਮਲੇ ਕਰਕੇ ਇੰਟਰਨੈਸ਼ਨਲ ਰੂਲਸ ਦੀ, ਜ਼ਾਬਤਿਆਂ ਦੀ, ਅਸੂਲਾਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਸਊਦੀ ਅਰਬ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ। ਹੁਣ ईरान है ਜਿਹੜਾ ਉਹਨੇ ਆਪਣੇ ਵਾਸਤੇ ਰੈੱਡ ਲਾਈਨ ਹੈ ਜਿਹੜੀ ਉਹ ਚੁਣ ਲਈ ਹੈ। ਇਸ ਤੋਂ ਅੱਗੇ ਹਮਲੇ ਨੇ ਔਰ ਉਹਨਾਂ ਹਮਲਿਆਂ ਦੇ ਵਿੱਚ ਪਾਕਿਸਤਾਨ ਜੇ ਈਰਾਨ ਨੂੰ ਜਵਾਬ ਦੇ ਦਿੰਦਾ ਹੈ ਸਊਦੀ ਅਰਬ ਦੀ ਧਰਤੀ ਤੋਂ ਆਪਣੀ ਫੌਜ ਰਾਹੀਂ, ਮਾਮਲੇ ਬਹੁਤ ਵਿਗੜ ਜਾਣੇ। ਸਾਈਫਰ ਕੇਸ ਇਸ ਵੇਲੇ ਦੁਨੀਆ ਭਰ 'ਚ ਫਿਰ ਚਰਚੇ 'ਚ ਹੈ।
ਇਹ ਉਹੀ ਕੇਸ ਹੈ ਨਾ ਜਿਹਦੇ ਚ ਇਮਰਾਨ ਖਾਨ ਤੇ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਨੂੰ 10-10 ਸਾਲ ਕੈਦ ਹੋਈ ਹੈ। ਬਿਲਕੁਲ ਜੀ। ਹੁਣ ਕੀ ਬਣਿਆ? ਹੁਣ ਇਹਦਾ ਇਹ ਬਣਿਆ ਹੈ, ਪਹਿਲਾਂ ਤਾਂ ਮੈਂ ਤੁਹਾਨੂੰ ਚਾਹੁੰਦਾ ਯਾਦ ਕਰਾਉਂਦਾ ਜਾਵਾਂ, ਡੋਨਲਡ ਟਰੰਪ ਹੋਣਾ ਦਾ ਪਹਿਲਾ ਜਿਹੜਾ ਰਾਜ ਸੀਗਾ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਣੇ ਸਨ, ਅਮਰੀਕਾ ਦੇ ਫੇਰੇ ਤੇ ਆਏ, ਪੱਤਰਕਾਰ ਨੇ ਸਵਾਲ ਪੁੱਛਿਆ ਕਿ ਅਮਰੀਕੀ ਫੌਜਾਂ ਨਿਕਲ ਤੇ ਗਈਆਂ ਅਫਗਾਨਿਸਤਾਨ ਤੋਂ, ਪਰ ਜੇ ਕੱਲ ਨੂੰ ਅਮਰੀਕਾ ਨੂੰ ਪਾਕਿਸਤਾਨ ਦੇ ਅੰਦਰ ਹਵਾਈ ਅੱਡੇ ਹਮਲੇ ਕਰਨ ਲਈ ਚਾਹੀਦੇ ਹੋਏ ਤੇ ਕੀ ਪਾਕਿਸਤਾਨ ਦੇਗਾ? ਪਾਕਿਸਤਾਨ ਦੀ 80 ਵਰਿਆਂ ਦੀ ਹਿਸਟਰੀ 'ਚ ਗਵਾਹੀ ਵੀਡੀਓਜ਼ ਮੌਜੂਦ ਨੇ। ਲੱਤ ਰੱਖ ਕੇ ਇਹ ਪਾਕਿਸਤਾਨੀ ਹੁਕਮਰਾਨ ਸਿਰਫ ਇਮਰਾਨ ਖਾਨ ਸੀਗਾ ਜਿਨੇ ਡੋਨਲਡ ਟਰੰਪ ਦੇ ਮੂੰਹ ਤੇ ਕਿਹਾ ਸੀਗਾ ਐਬਸੋਲੂਟਲੀ ਨਾਟ, ਔਰ ਪਾਕਿਸਤਾਨ 'ਚ ਫਿਰ ਇਹ ਸਲੋਗਨ ਬਣ ਗਿਆ ਕਿ ਐਬਸੋਲੂਟਲੀ ਨਾਟ, ਅਸੀਂ ਆਜ਼ਾਦ ਮੁਲਕਾਂ ਹੀ, ਆਪਣੇ ਫੈਸਲਿਆਂ 'ਚ ਵੀ ਆਜ਼ਾਦ ਹਾਂ, ਅਸੀਂ ਅਮਰੀਕਾ ਦੀ ਲੜਾਈ 'ਚ ਆਪਣੇ ਅੱਡੇ ਉਹਨੂੰ ਨਹੀਂ ਦੇਣੇ। ਇਹ ਇਮਰਾਨ ਖਾਨ ਦੇ ਲਫ਼ਜ਼ ਸਨ। ਫਿਰ ਉਸ ਤੋਂ ਬਾਅਦ ਇਮਰਾਨ ਖਾਨ ਨੇ ਵੇਖਿਆ ਹੈ ਕਿ ਸਾਡਾ ਗਵਾਂਢੀ ਇੰਡੀਆ ਜੇ ਸਸਤਾ ਤੇਲ ਰੂਸ ਕੋਲੋਂ ਲੈਣ ਡਿਆ ਹੈ ਤੇ ਅਸੀਂ ਕਿਉਂ ਚੱਕੀ 'ਚ ਪਿਸਣ ਡਏ ਆ ਕਿ ਅਮਰੀਕਾ ਔਰ ਬਾਕੀ ਦੁਨੀਆ ਜਿਹੜੀਆਂ ਪਾਬੰਦੀਆਂ ਲਾਈਆਂ, ਪਰ ਉਹ ਪਾਬੰਦੀਆਂ ਦੇ ਬਦਲੇ ਪਾਕਿਸਤਾਨ ਦੇ ਜਿਹੜੇ ਹਾਲਾਤ ਵਿਗੜਨ ਦੇ ਨੇ ਉਹਨਾਂ 'ਚ ਸਾਡਾ ਕੋਈ ਸਾਥ ਨਹੀਂ ਦੇਣ ਡਿਆ। ਠੀਕ ਹੈ, ਅਸੀਂ ਵੀ ਆਪਣਾ ਜਿਹੜਾ ਫਾਇਦਾ ਉਹ ਵੇਖਣੇ ਆ। ਇਮਰਾਨ ਖਾਨ ਹੋਣੇ ਨੇ ਜਿਹੜੇ ਉਹ ਰਸ਼ੀਆ ਦੇ ਫੇਰੇ ਤੇ ਚਲੇ ਗਏ, ਜਿਹੜੇ ਕਿ 80 ਸਾਲਾਂ 'ਚ ਪਾਕਿਸਤਾਨ ਦੇ ਕਦੀ ਉਹਦੇ ਨਾਲ ਠੀਕ ਨਹੀਂ ਰਹੇ। ਟਾਈਮ ਇਹ ਸੀਗਾ ਕਿ ਜਦੋਂ ਇਮਰਾਨ ਖਾਨ ਨੇ ਰਸ਼ੀਆ ਵੜੇ ਨੇ, ਉਧਰੋਂ ਰਸ਼ੀਆ ਤੇ ਇਹਦੀ ਯੂਕਰੇਨ ਦੀ ਲੜਾਈ ਲੜ ਗਈ। ਅੱਛਾ, ਇਸ ਸਾਈਫਰ ਦਾ ਕੇਸ ਹੁਣ ਦੁਬਾਰਾ ਤਾਂ ਜੀਂਦਿਆਂ ਹੋਇਆ ਹੈ ਕਿ ਇੱਕ ਵੈਬਸਾਈਟ ਹੈ ਜਿਹਦਾ ਨਾਮ ਹੈ ਡ੍ਰੌਪ ਸਾਈਟ, ਉਹਨੇ 3 ਸਫ਼ਿਆਂ ਦਾ ਇਹ ਸਾਈਫਰ ਆ ਜਿਹੜਾ ਇੱਕ ਕੱਢਿਆ ਹੈ, ਜਿਹਦੇ ਚ ਇਹ ਵੀ ਆਖਿਆ ਕਿ ਉਦੋਂ ਅਮਰੀਕਾ ਦੇ ਜਿਹੜੇ ਪਾਕਿਸਤਾਨ ਚ ਐਂਬੈਸਡਰ ਸਨ ਉਹਨਾਂ ਨੇ ਅਮਰੀਕਾ ਨੂੰ ਇਹ ਆਖਿਆ ਕਿ ਇਮਰਾਨ ਖਾਨ ਦਾ ਰੂਸ ਦਾ ਇਹ ਫੇਰਾ ਜਿਹੜਾ ਇਹਦਾ ਟਾਈਮ ਬਹੁਤ ਖਤਰਨਾਕ ਹੈ, ਗਲਤ ਵੀ ਹੈ ਔਰ ਖਤਰਨਾਕ ਵੀ ਹੈ, ਔਰ ਕਿਸੇ ਪਾਸਿਓਂ ਅਮਰੀਕਾ ਦੇ ਹੱਕ ਦੇ ਵਿੱਚ ਨਹੀਂ ਜਾਂਦਾ। ਇਹ ਕੰਮ ਆ ਜਿਹੜਾ ਇਹ ਖਰਾਬ ਹੈ। ਇਸ ਤੋਂ ਬਾਅਦ ਫਿਰ ਇਹਦੇ ਵਿੱਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਬਕਾਇਦਾ ਪਾਕਿਸਤਾਨ ਦੀ ਫੌਜੀ ਜਿਹੜੀ ਜ਼ਿੰਮੇਦਾਰ ਨੇ ਉਹਨਾਂ ਦੇ ਨਾਲ ਰਲ ਕੇ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ ਸਾਜ਼ਿਸ਼ ਕੀਤੀ, ਧਰਨ ਤਖਤਾ ਉਹਨਾਂ ਦਾ ਡੇਗਿਆ। ਹੁਣ ਇਹ ਕੰਮ ਜਦੋਂ ਸਾਹਮਣੇ ਆਇਆ ਤੇ ਇਮਰਾਨ ਖਾਨ ਹਾਮੀ ਦੁਨੀਆ ਭਰ ਦੇ ਵਿੱਚੋਂ ਇੱਕ ਵਾਰ ਫੇਰ ਉੱਠ ਪਏ ਨੇ, ਤੇ ਤਾਂ ਕਰਕੇ ਇਹ ਸਾਈਫਰ ਕੇਸ ਹੈ ਜਿਹੜਾ ਇਹ ਚਰਚਾਯੋਗ ਆ। ਬਾਕੀ ਗੱਲ ਤਾਂ ਤੁਸੀਂ ਦੱਸ ਦਿੱਤੀ ਕਿ ਇਸ ਕੇਸ ਤੇ ਅਦਾਲਤੀ ਟ੍ਰਾਇਲ ਤੋਂ ਬਾਅਦ ਇਮਰਾਨ ਖਾਨ ਨੂੰ 10 ਸਾਲ ਕੈਦ ਹੋ ਚੁੱਕੀ ਹੈ, ਪਰ ਜੇ ਇਸ ਪ੍ਰੂਫ ਦੇ ਉੱਤੇ ਔਰ ਕੈਦ ਪਤਾ ਕਿਉਂ ਹੋਈ ਕਿ ਇਸ ਸਾਈਫਰ ਕੇਸ ਨੂੰ, ਇਸ ਕਾਗਜ਼ ਨੂੰ ਇਮਰਾਨ ਖਾਨ ਨੇ ਆਪਣੇ ਇੱਕ ਜਲਸੇ ਦੌਰਾਨ ਲਹਿਰਾ ਕੇ ਕਿਹਾ ਕਿ ਮੇਰੀ ਸਰਕਾਰ ਮਕਾਈ ਜਾ ਰਹੀ ਹੈ ਔਰ ਉਹਦੇ ਪਿੱਛੇ ਅਮਰੀਕਾ ਦਾ ਹੱਥ ਹੈ ਔਰ ਮੇਰੇ ਕੋਲ ਸਾਰੇ ਪ੍ਰੂਫ ਨੇ। ਅਦਾਲਤ 'ਚ ਸਰਕਾਰ ਵੱਲੋਂ, ਪਾਕਿਸਤਾਨੀ ਸਰਕਾਰ ਵੱਲੋਂ, ਹੁਕਮਰਾਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਕੰਮ ਕਰਕੇ ਇਮਰਾਨ ਖਾਨ ਨੇ ਇਹਨੂੰ ਆਪਣੇ ਸਿਆਸੀ ਫਾਇਦੇ ਲਈ ਵਰਤਿਆ ਔਰ ਪਾਕਿਸਤਾਨ ਦੇ ਦੁਨੀਆ ਭਰ ਦੇ ਤਗੜੇ ਮੁਲਕਾਂ ਦੇ ਨਾਲ ਤਾਲੁਕਾਤ ਨੂੰ ਖਰਾਬ ਕੀਤਾ। ਅਦਾਲਤ ਨੇ 10 ਸਾਲ ਸਜ਼ਾ ਸੁਣਾਤੀ। ਹੁਣ ਇਹ ਜਿਹੜੀ ਗੱਲ ਸਾਹਮਣੇ ਆਈ ਹੈ, ਜਿੱਦਾਂ ਸਾਡਾ ਸਵੇਰੇ ਅਪਡੇਟ ਅਮਰੀਕਾ ਪ੍ਰੋਗਰਾਮ ਸੀਗਾ, ਦੁਨੀਆ ਭਰ ਦੀਆਂ ਨਿਊਜ਼ ਆਊਟਲੈਟਸ ਤੇ ਮੌਜੂਦ ਆ, ਔਰ ਹੁਣ ਇਮਰਾਨ ਖਾਨ ਜਿਹੜਾ ਉਹ ਸੱਚਾ ਕਿਸੇ ਹੱਦ ਤੱਕ ਸਾਬਤ ਹੋ ਗਿਆ। ਇਸ ਖਬਰ ਤੱਕ ਪਾਕਿਸਤਾਨੀ ਸਰਕਾਰ ਵੱਲੋਂ ਹਜੇ ਤੱਕ ਕੋਈ ਤਬਸਰਾ ਨਹੀਂ ਆਇਆ, ਲੇਕਿਨ ਅਗਰ ਇਹ ਗੱਲ ਹੁਣ ਨਿਕਲੀ ਹੈ, ਸਾਹਮਣੇ ਆਈ ਹੈ, ਤੇ ਸਿਰਫ ਇਮਰਾਨ ਖਾਨ ਹਾਮੀ ਨਹੀਂ, ਦੁਨੀਆ ਦੀਆਂ ਬਹੁਤ ਸਾਰੀਆਂ ਵੱਡੇ ਮੁਲਕਾਂ ਦੀਆਂ ਡੈਮੋਕ੍ਰੇਸੀਜ਼ ਨੇ ਜਿਹੜੀਆਂ ਉਹ ਵੇਖਣ ਨਹੀਂ ਹੈ ਕਿ ਯਾਰ ਇਹ ਕੀ ਹੈ, ਤੇ ਇੱਥੇ ਇਮਰਾਨ ਖਾਨ ਇੱਕ ਹੱਦ ਤੱਕ ਸੱਚਾ ਮਾਲੂਮ ਹੋ ਰਿਹਾ ਜੀ। सोमाली समंदरी डाकुआ ने 10 पाकिस्तानियों की रिहाई बदले $10 लाख तावान मंगे है। की अपडेट ਇਹ ਹੈ ਕਿ ਉਧਰੋਂ ਇਰਾਨੀ ਔਰ ਪਾਕਿਸਤਾਨੀ ਤੇ ਸਾਗਦਾਰ ਹੋਣਾ ਨੇ ਕਿਹਾ ਕਿ ਅਮਰੀਕਾ ਦੀ ਕੈਦ ਚੋਂ ਹੀ ਛਡਾ ਲੇ, ਤੇ ਇਹ ਜਿਹੜੇ ਫਸੇ ਪਏ ਨੇ। ਪ੍ਰਵੀਨ ਨੇ ਇਹ 21 ਅਪ੍ਰੈਲ ਦਾ ਸੋਮਾਲੀ ਬਹਿਰੀ ਕਜ਼ਾਕਾਂ ਜਾਂ ਡਾਕੂਆਂ ਦੇ ਹੱਥੇ ਇਹ ਇੱਕ ਆਇਲ ਟੈਂਕਰ ਆਇਲ ਲੈ ਕੇ ਜਾਂਦਾ ਸ਼ਿਪ ਚੜਿਆ ਹੈ, ਜਿਹਦੇ ਵਿੱਚ 10 ਪਾਕਿਸਤਾਨੀ ਨੇ, 17 ਦਾ ਅਮਲਾ ਹੈ, ਕੁਝ ਹੋਰ ਮੁਲਕ ਤੇ ਲੋਕ ਵੀ ਹੈ ਨੇ। ਜਿੱਥੇ ਮੈਂ ਦੱਸਿਆ ਪਹਿਲਾਂ ਕਿ ਹੁਣ ਵਾਸ਼ਰੂਮਾਂ ਦਾ ਪਾਣੀ ਪੀਣ ਦੇ ਸਨ ਪਿਛਲੇ ਹਫਤੇ ਤੱਕ, ਇਸ ਵੇਲੇ ਹਾਲਾਤ ਕੀ ਵੀਡੀਓ ਸਾਹਮਣੇ ਆ ਰਹੀਆਂ। ਹੁਣ ਉਹ ਸੋਮਾਲੀ ਕਜ਼ਾਕ ਨੇ ਜਿਹੜੇ ਇਹਨਾਂ ਨੂੰ ਮਾਰਨ ਨਹੀਂ ਡੈ ਪਏ ਨੇ, ਭੁੱਖਿਆਂ ਭਾਣਿਆਂ ਨੂੰ ਕੁੱਟਣ ਡੈ ਪਏ ਨੇ, ਔਰ ਕੁੱਟਣ ਦੀਆਂ ਵੀਡੀਓਜ਼ ਨੇ ਜਿਹੜੀਆਂ ਉਹ ਅੱਗੇ ਭੇਜਣ ਡੈ ਪਏ ਨੇ। ਇਨਸਾਰ ਬਰਨੀ ਟਰਸਟ ਹੈ ਪਾਕਿਸਤਾਨ 'ਚ ਇੱਕ, ਜਿਹੜੀ ਇਹਨਾਂ ਸੋਮਾਲੀ ਕਜ਼ਾਕਾਂ ਦੇ ਨਾਲ ਰਾਬਤੇ 'ਚ ਸੀਗੀ। ਉਹਨਾਂ ਨੇ ਆਖਿਆ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਅਸੀਂ ਪਾਕਿਸਤਾਨੀ ਸਰਕਾਰ ਨਾਲ ਗੱਲ ਕਰਨੀ। ਪਾਕਿਸਤਾਨੀ ਸਰਕਾਰ ਕਹਿੰਦੀ ਹੈ ਕਿ ਗੱਲ ਜਿਨ੍ਹਾਂ ਨਾਲ ਕਰਨੀ ਸਾਡੀ ਚੱਲ ਰਹੀ ਹੈ ਸੋਮਾਲੀਆ ਦੇ ਨਾਲ। ਉਹ ਡਾਕੂ ਸੋਮਾਲੀਆ ਦੀ ਸਰਕਾਰ ਦੇ ਕੰਟਰੋਲ 'ਚ ਹੈ ਹੀ ਨਹੀਂਗੇ। ਹੁਣ ਉਹਨਾਂ ਨੇ ਆਖਿਆ ਕਿ ਇਹ 10 ਪਾਕਿਸਤਾਨੀ ਨੇ ਜਿਹੜੇ ਇਹਨਾਂ ਦੀ ਰਿਹਾਈ ਦੇ ਬਦਲੇ ਪਾਕਿਸਤਾਨ ਸਾਨੂੰ $30 ਲੱਖ ਅਮਰੀਕਨ ਡਾਲਰ ਦੇਗਾ ਤੇ ਅਸੀਂ ਰਿਹਾ ਕਰਾਂਗੇ, ਅਦਰਵਾਈਜ਼ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਹੁਣ ਸਾਰਿਆਂ ਨੂੰ ਮਾਰ ਕੇ ਸੁੱਟਣ ਲੱਗੇ। ਸੋ ਕਤਲ ਦੀ ਧਮਕੀ ਵੀ ਆ ਗਈ, ਮਾਮਲਾ ਬਾਬਾ ਵਿਗੜ ਗਿਆ। ਪਾਕਿਸਤਾਨੀ ਸਰਕਾਰ, ਸੱਚੀ ਗੱਲ ਹੈ, ਹਜੇ ਤੱਕ ਨਾ ਬਿਆਨ ਕੀ ਦੇਣਾ, ਪ੍ਰੈਕਟੀਕਲੀ ਕਹਿ ਰਹੇ ਨੇ ਕਿ ਕੁਝ ਨਹੀਂ ਕਰ ਰਹੀ। ਸੋਮਾਲੀਆ ਦੀ ਸਰਕਾਰ ਉੱਤੇ ਜੇ ਕੋਈ ਦਬਾਅ ਹੈ ਤਾਂ ਪਾ ਰਹੇ ਸੀਗੇ, ਉਹ ਦਬਾਅ ਇੰਟਰਨੈਸ਼ਨਲ ਬਾਕੀ ਮੁਲਕਾਂ ਦਾ ਸੋਮਾਲੀਆ ਨੇ ਕਿੰਨਾ ਕੁ ਮੰਨ ਲਿਆ ਜਿਹੜਾ ਪਾਕਿਸਤਾਨ ਦਾ ਮੰਨੇਗਾ। ਪਰ ਇਹ 10 ਅਮਲੇ ਦੇ ਲੋਕ ਨੇ ਜਿਹੜੇ ਇਹ ਇਸ ਵੇਲੇ ਸਖਤ ਖਤਰੇ 'ਚ ਨੇ। ਡਾਇਰੈਕਟ ਗੱਲਬਾਤ ਇਹਨਾਂ ਸੋਮਾਲੀ ਡਾਕੂਆਂ ਨਾਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਇਸ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ, ਲੇਕਿਨ ਇਨਸਾਰ ਬਰਨੀ ਟਰਸਟ ਨੇ ਇਹ ਕਹਿਤਾ ਹੈ ਕਿ ਉਹਨਾਂ ਨੇ $30 ਲੱਖ ਅਮਰੀਕੀ ਡਾਲਰ ਇਹਨਾਂ ਦਾ ਤਵਾਨ ਜਾਂ ਇਹਨਾਂ ਦੇ ਬਦਲੇ, ਰਿਹਾਈ ਬਦਲੇ ਮੰਗ ਕੀਤੀ ਹੈ। ਸੁਣਿਆ ਕਨਸਟੀਟਿਊਸ਼ਨ ਦੇ ਵਿੱਚ 28ਵਾਂ ਬਦਲਾਅ ਹੋਣ ਜਾ ਰਿਹਾ ਹੈ, ਵੋਟਰਾਂ ਦੀ ਉਮਰ ਵਧਾਈ ਜਾ ਰਹੀ ਹੈ, ਕਾਰਨ ਕੀ ਬਣਿਆ?
ਕਾਰਨ ਇਹ ਬਣਿਆ ਹੈ ਕਿ ਜਵਾਨ ਪੀੜ੍ਹੀ ਅੱਜ ਵੀ ਇਮਰਾਨ ਖਾਨ ਦੇ ਨਾਲ ਹੈ ਔਰ ਹੁਣ ਦੇ ਹੁਕਮਰਾਨ ਨੇ ਜਿਹੜੇ ਵੋਟ ਨਾਲ ਜਿੱਤ ਕੇ ਤੇ ਨਹੀਂ ਆਏ। ਜ਼ਾਹਰ ਹੈ ਕਿ ਫੌਜ ਧਾਂਦਲੀ ਬਾਕੀ ਸਾਰਾ ਕਰਕੇ ਇਮਰਾਨ ਖਾਨ ਦੀ ਪਾਰਟੀ ਦੇ ਲੋਕ ਤੇ ਇਹ ਕਹਿੰਦੇ ਨੇ ਕਿ ਨੈਸ਼ਨਲ ਅਸੈਂਬਲੀ ਦੀਆਂ ਟੋਟਲ ਇਹਨਾਂ ਨੇ 17 ਸੀਟਾਂ ਜਿੱਤੀਆਂ, ਅਸੀਂ ਸਭ ਤੋਂ ਬਹੁਤਾਂ ਜਿੱਤੀਆਂ। 17 ਸੀਟਾਂ ਵਾਲਿਆਂ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਇਤਿਹਾਦ ਕਰਾ ਕੇ ਤੇ ਹਕੂਮਤ ਬਣਵਾ ਦਿੱਤੀ ਗਈ। ਪਾਕਿਸਤਾਨ ਦੀ ਤਾਰੀਖ ਤੇ ਵਿੱਚ ਹਿਸਟਰੀ 'ਚ ਸਿਆਸੀ 'ਚ ਇਹ ਧੱਕਾ ਜਿਹੜਾ ਨਹੀਂ ਮਿਲਦਾ। ਹੁਣ ਇਹ ਮਾਮਲਾ ਬਣਿਆ ਕਿ ਵੋਟਰ ਨੇ ਜਿਹੜੇ ਜਾਂਚ ਕੀਤੀ ਗਈ ਕਿਹੜੇ ਨੇ ਜਿਹੜੇ ਇਮਰਾਨ ਖਾਨ ਦੇ ਨਾਲ ਨੇ, ਬਾਬੇ ਬਜ਼ੁਰਗ ਤੇ ਨਹੀਂ ਗਏ ਨਹੀਂ ਤੇ ਫਿਰ ਕਿਹੜੇ ਨੇ? ਫਿਰ ਇਹ ਜਿਹੜੇ 18 ਸਾਲ ਦੀ ਉਮਰ 'ਚ ਜਦੋਂ ਇਹਨਾਂ ਦਾ ਆਈਡੀ ਕਾਰਡ ਬਣਦਾ ਹੈ ਨਾ, ਬਾਲਗ ਹੁੰਦਾ ਆ ਤੇ ਇਹਨਾਂ ਦਾ ਨਾਲ ਹੀ ਵੋਟ ਬਣ ਜਾਂਦਾ ਆ, ਇਹ ਸਾਰੀ ਪੀੜ੍ਹੀ ਉਹਦੇ ਗੀਤ ਗਾਉਂਦੀ, ਇਹਨਾਂ ਦੇ ਵੋਟ ਮਕਾਓ। ਸੋ ਇਹ ਹੁਣ ਮਾਮਲਾ ਹੈ। ਉਦਾਂ ਤੇ 18ਵੇਂ ਬਦਲਾਅ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜਿਹੜੇ ਸਲਾਹਕਾਰ ਨੇ ਰਾਣਾ ਸਨਾਉल्लाह ਖਾਨ ਹੋਣੇ, ਉਹਨਾਂ ਦਾ ਇਹ ਆਖਣਾ ਹੈ ਕਿ NFC ਅਵਾਰਡ ਯਾਨੀ ਸੂਬਿਆਂ ਦਾ ਜੋ ਵੀ ਫੈਡਰਲ ਸਰਕਾਰ ਦੇ ਖਜ਼ਾਨੇ 'ਚ ਸਭ ਕੁਝ ਜਾ ਰਿਹਾ, ਉਸ ਤੋਂ ਬਾਅਦ ਸੂਬਿਆਂ ਦਾ ਹਿੱਸਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਸੂਬੇ ਨੇ ਇੰਨਾ ਜਮਾ ਕਰਾਇਆ, ਟੈਕਸ ਹੈ ਇੰਨਾ ਕਰਾਇਆ, ਫਲਾਣੇ ਨੇ ਇੰਨਾ ਕਰਾਇਆ, ਇਹਦੇ ਮੁਤਾਬਕ ਫੰਡ ਰਿਲੀਜ਼ ਹੁੰਦੇ ਨੇ। ਉਹਨਾਂ ਆਖਿਆ ਕਿ ਇਸ NFC ਅਵਾਰਡ ਸਮੇਤ ਮੁਲਕੀ ਆਬਾਦੀ ਔਰ ਪਾਣੀ ਦੀ ਵਰਤੋਂ ਆ, ਜਿਹੜੀ ਪਾਣੀ ਦੀ ਵੰਡ ਆ ਜਿਹੜੀ ਸੂਬਿਆਂ ਨੂੰ, ਉਹ ਮਾਮਲੇ ਨੇ ਜਿਹੜੇ ਇਹ ਨੈਸ਼ਨਲ ਇਸ਼ੂਜ਼ ਨੇ, ਇਹਦੇ ਤੇ ਗੱਲਬਾਤ ਜਿਹੜੀ ਹੋਏਗੀ। ਇਸ ਕਰਕੇ ਅਸੀਂ 28ਵਾਂ ਬਦਲਾਅ ਜਿਹੜਾ ਕਨਸਟੀਟਿਊਸ਼ਨ 'ਚ ਉਹ ਕਰਨ ਜਾ ਰਹੇ ਹਾਂ। ਇਨਕਾਰ ਨਹੀਂ ਕੀਤਾ, ਇਹਦਾ ਮਤਲਬ ਤਲਵਾਰ ਤਿਆਰ ਹੈ, ਕਿਸੇ ਵੇਲੇ ਵੀ ਉਹ ਲਾਂਚ ਹੋ ਸਕਦੀ ਹੈ। ਨਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੋਟਰਾਂ ਦੀ ਉਮਰ ਜਦੋਂ 18 ਸਾਲ ਦਾ ਬੰਦਾ ਆਈਡੀ ਕਾਰਡ ਬਣ ਜਾਂਦਾ, ਐਲੀਜੀਬਲ ਹੋ ਗਿਆ ਨੌਕਰੀ ਕਰਨ ਲਈ, ਐਲੀਜੀਬਲ ਹੋ ਗਿਆ ਉਹ ਤਨਖਾਹ ਲੈਣ ਲਈ, ਐਲੀਜੀਬਲ ਹੋ ਗਿਆ ਉਹ ਟੈਕਸ ਦੇਣ ਲਈ, ਤੇ ਵੋਟ ਕਿਉਂ ਨਹੀਂ ਦੇ ਸਕਦਾ? ਉਹਨਾਂ ਆਖਿਆ ਜੀ ਇਹ ਇੱਕ ਸਲਾਹ ਆ ਨਾ, ਹਜੇ ਜ਼ਾਹਿਰ ਹੈ ਹੁਣ ਉਹ ਕਿਉਂ ਦਾ ਜਵਾਬ ਤੇ ਉਹਨਾਂ ਕੋਲ ਕੋਈ ਨਹੀਂ। ਪਰ ਕਿਹਾ ਜਾ ਰਿਹਾ ਕਿ 25 ਸਾਲ ਇਸ ਲਈ ਕੀਤਾ ਜਾ ਰਿਹਾ ਕਿ 18 ਤੋਂ 25 ਤੱਕ ਦੇ ਇਹ ਜਿਹੜੇ 8 ਸਾਲ ਦੇ ਲਗਭਗ ਬਣਦੇ ਨੇ ਨਾ, ਇਹਨਾਂ ਸਾਰਿਆਂ ਦੀ ਛਾਂਟੀ ਕੀਤੀ ਜਾਏ, ਇਹੋ ਹੀ ਇਮਰਾਨ ਖਾਨ ਨੂੰ ਜਿਤਾਉਣ ਦਾ ਸਬਬ ਬਣੇ ਜੀ। ਯੂਨੈਸਕੋ ਨੇ ਪਾਕਿਸਤਾਨੀ ਸਰਕਾਰ ਨੂੰ ਟੈਕਸਲਾ ਬਾਰੇ ਇੱਕ ਖਤ ਲਿਖਿਆ ਹੈ। ਕੰਮ ਗੁੰਝਲਦਾਰ ਹੈ, ਪਾਕਿਸਤਾਨੀ ਸਰਕਾਰ ਇਸ ਖਤ ਦਾ ਜਵਾਬ ਵੀ ਨਹੀਂ ਦੇ ਰਹੀ। ਕੀ ਮਸਲਾ ਹੈ? ਮਸਲਾ ਇਹ ਪ੍ਰਵੀਨ ਬਣਿਆ ਕਿ ਟੈਕਸਲਾ ਦੇ ਵਿੱਚ ਜ਼ਾਹਰ ਹੈ ਕਿ ਯੂਨੈਸਕੋ ਨੇ ਇਹਨੂੰ ਇੰਟਰਨੈਸ਼ਨਲ ਵਿਰਸਾ ਡਿਕਲੇਅਰ ਕੀਤਾ ਹੈ। ਇਹ ਸ਼ਹਿਰ ਕਈ ਵਾਰਾਂ ਮਿਟਿਆ, ਕਈ ਵਾਰਾਂ ਇਹ ਆਬਾਦ ਹੋਇਆ, ਨਵਾਦ ਰਾਤ ਨੇ, ਖੁਦਾਈਆਂ ਹੁੰਦੀਆਂ ਨੇ, ਥੱਲੋਂ ਬਹੁਤ ਕੁਝ ਨਿਕਲਦਾ ਹੈ ਔਰ ਬਹੁਤ ਕੁਝ ਨਿਕਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਯਾਰ ਇਹ ਸ਼ਹਿਰ ਇੰਨੀ ਵਾਰਾਂ ਆਬਾਦ ਹੋਇਆ, ਉਦੋਂ ਦੇ ਲੋਕ ਕਿਹੋ ਜਿਹੇ ਸਨ। ਅਸਾਰ ਨੇ ਜਿਹੜੇ ਸਾਰੇ ਕਦੀਮਾ ਪੁਰਾਣੇ ਅਸਾਰ, ਉਹਨਾਂ ਦਾ ਪਤਾ ਲੱਗਦਾ ਹੈ। ਜਦ ਕਿ ਰਮਾਇਣ ਜਿਹੜੀ ਧਾਰਮਿਕ ਕਿਤਾਬ ਹੈ ਹਿੰਦੂ ਧਰਮ ਦੀ, ਉਹਦੇ ਵਿੱਚ ਇਸ ਸ਼ਹਿਰ ਦਾ ਜ਼ਿਕਰ ਜਿਹੜਾ ਉਹ ਲੱਭਦਾ ਆ। ਰੌਲਾ ਬਣਿਆ ਕਿ ਜੀ ਇੱਥੇ ਕੁਝ ਲੋਕ ਗਏ, ਉਹਨਾਂ ਨੇ ਵਿਜ਼ਿਟ ਕੀਤਾ ਔਰ ਵਿਜ਼ਿਟ ਕਰਕੇ ਉਹਨਾਂ ਵੇਖਿਆ ਕਿ ਇਹ ਜਿਹੜੀਆਂ ਕੰਧਾਂ ਨੇ ਪੁਰਾਣੀਆਂ ਸਦੀਆਂ ਪਹਿਲਾਂ ਦੀਆਂ, ਉਹਨਾਂ ਨੂੰ ਜਾਂ ਤੇ ਢਾਇਆ ਜਾ ਰਿਹਾ ਤੇ ਜਾਂ ਉਹਨਾਂ ਨੂੰ ਥੋੜਾ ਥੋੜਾ ਉੱਚਾ ਕੀਤਾ ਜਾ ਰਿਹਾ। ਉਹਨਾਂ ਨੇ ਸੀਮਟ ਸੁਮਟ ਦੀਆਂ ਤਸਵੀਰਾਂ ਲਾਈਆਂ, ਬਾਕੀ ਤਸਵੀਰਾਂ ਲਾਈਆਂ, ਡਾਇਰੈਕਟ ਯੂਨੈਸਕੋ ਨੂੰ ਖਤ ਲਿਖਤਾ। ਉਹ ਖਤ ਲਿਖਣ ਵਾਲਾ ਕੌਣ ਹੈ? ਯੂਨੈਸਕੋ ਨੇ ਉਹਦਾ ਨਾਮ ਲਿਖਾ ਲਿਆ ਔਰ ਪਾਕਿਸਤਾਨ ਦੇ ਫਰਾਂਸ 'ਚ ਜਿਹੜੇ ਸਫੀਰ ਨੇ, ਐਮਬੈਸਡਰ ਨੇ, ਉਹਨਾਂ ਨੂੰ ਖਤ ਲਿਖਿਆ ਕਿ ਯਾਰ ਤੁਸੀਂ ਕੀ ਕਰਨ ਦੇ ਜੇ? ਜ਼ਾਹਰ ਹੈ ਯੂਨੈਸਕੋ ਦੇ ਫੰਡ ਵੀ ਇੱਥੇ ਹੈ ਨੇ। ਹੁਣ ਪਾਕਿਸਤਾਨੀ ਸਰਕਾਰੀ ਜ਼ਿੰਮੇਦਾਰਾਂ ਦਾ ਇਹ ਆਖਣਾ ਹੈ ਕਿ ਕੁਝ ਲੋਕਾਂ ਦੇ ਜ਼ਾਤੀ ਫਾਇਦੇ ਨੇ, ਉਹਨਾਂ ਨੇ ਇਹਦੇ ਕਰਕੇ ਇਹ ਹਰਕਤ ਕੀਤੀ ਹੈ। ਏਦਾਂ ਹੈ ਨਹੀਂ ਜੀ, ਇਹ ਆਪਣੇ ਜ਼ਾਤੀ ਫਾਇਦਿਆਂ ਖਾਤਰ ਖੱਜਲ ਕਰਨ ਦੇ ਨੇ ਔਰ ਪਾਕਿਸਤਾਨ 'ਚ ਪਹਿਲਾ ਮੌਕਾ ਤਾਂ ਨਹੀਂ ਹੈ ਕਿ ਕੋਈ ਇਹੋ ਜਿਹਾ ਮਾਮਲਾ ਹੋਵੇ। 26 ਫਰਵਰੀ 2026 ਨੂੰ ਪਾਕਿਸਤਾਨੀ ਐਮਬੈਸਡਰ ਨੂੰ ਯੂਨੈਸਕੋ ਦਾ ਖਤ ਦਿੱਤਾ ਗਿਆ, ਪਾਕਿਸਤਾਨੀ ਸਰਕਾਰ ਨੇ ਹਜੇ ਤੱਕ ਜਵਾਬ ਨਹੀਂ ਦਿੱਤਾ। ਹੁਣ ਸਰਕਾਰੀ ਜ਼ਿੰਮੇਦਾਰ ਕਹਿ ਰਹੇ ਨੇ ਕਿ ਦੇਖੋ ਜੀ, ਜਿਨ੍ਹਾਂ ਨੇ ਸੀਮਟ ਲਾਇਆ, ਕਿਉਂਕਿ ਅਸਾਰੇ ਖਦੀਬਾਂ ਦੀਆਂ ਜਿਹੜੀਆਂ ਸ਼ੈਵਾਂ ਨੇ ਉਹਨਾਂ 'ਚ ਤੁਸੀਂ ਸੀਮਟ ਨਹੀਂ ਵਰਤ ਸਕਦੇ, ਇਨਲੀਗਲ ਹੈ। ਉਹਨਾਂ ਨੂੰ ਬਹਾਲ ਕਰਨਾ, ਬਣਾਉਣਾ ਹੈ ਤੇ ਉਹੀ ਮਟੀਰੀਅਲ ਜਿਹੜਾ ਸਦੀਆਂ ਪਹਿਲੇ ਵਰਤਿਆ ਗਿਆ ਆ ਉਹਨੂੰ ਕ੍ਰੀਏਟ ਕਰਕੇ ਤੁਸੀਂ ਲਾਉਣਾ ਆ। ਇਸੇ ਕਰਕੇ ਲਾਗਤ ਬਹੁਤੀ ਆਉਂਦੀ ਹੈ ਔਰ ਬਹੁਤੀ ਲਾਗਤ ਕਾਰਨ ਉਸ ਪ੍ਰੋਜੈਕਟ ਨੂੰ ਯੂਨੈਸਕੋ ਆਪ ਸੁਪਰਵਾਈਜ਼ ਕਰਦਾ ਹੈ ਕਿ ਇਸ ਮੁਲਕ ਕੋਲ ਤੇ ਖਾਣ ਜੋਗੇ ਪੈਸੇ ਨਹੀਂ ਹੈ। ਉਹਨਾਂ ਆਖਿਆ ਕਿ ਇਹ ਕੰਮ ਹੁਣ ਇਹਦੇ ਤੇ ਸਫਾਈਆਂ ਜਿਹੜੀਆਂ ਆ ਰਹੀਆਂ ਨੇ, ਬਰਲ ਇੱਕ ਕੰਮ ਜਿਹੜਾ ਇਹ ਚੋਖਾ ਭਖਿਆ ਪਿਆ ਆ, ਵੇਖੋ ਕਿੱਥੇ ਜਾ ਕੇ ਤੇ ਮੁੱਕਦਾ ਆ। ਪਾਕਿਸਤਾਨੀ ਸਰਕਾਰ ਨੇ ਨਾ ਤੇ ਇਹਦੇ ਸਰਕਾਰੀ ਸਟੇਟਮੈਂਟ ਦਿੱਤੀ ਹੈ, ਨਾ ਬਿਆਨ ਦਿੱਤਾ ਹੈ ਔਰ ਨਾ ਸਰਕਾਰੀ ਪੱਧਰ ਤੇ ਯੂਨੈਸਕੋ ਦੇ ਖਤ ਦਾ ਜਵਾਬ ਦਿੱਤਾ ਹੈ। ਇਹ ਜਿਹੜੇ ਇਸ ਮਹਿਕਮੇ ਦੇ ਯਾਨੀ ਮਿਊਜ਼ੀਅਮਸ ਦੇ ਲੋਕ ਨੇ ਜ਼ਿੰਮੇਦਾਰ ਸਰਕਾਰੀ, ਉਹ ਇਹਦੇ ਉੱਤੇ ਬਿਆਨਬਾਜ਼ੀਆਂ ਨੇ ਜਿਹੜੀਆਂ ਉਹ ਕਰ ਰਹੇ ਨੇ ਜੀ। ਮਸੂਦ ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਤਾਬਕ, ਪਾਕਿਸਤਾਨ ਇੰਡੀਆ ਮੁਤਾਬਕ ਟਿਊਜ਼ਡੇ ਟੂ ਸੈਟਰਡੇ ਵੇਖ ਵੀ ਸਕਦੇ ਜੇ, ਸੁਣ ਵੀ ਸਕਦੇ ਜੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।